ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਇੱਕ ਵੱਡੇ ਥਿੰਕ ਟੈਂਕ ਫਰੀडम ਹਾਊਸ ਵੱਲੋਂ ਭਾਰਤ ਨੂੰ ਇੱਕ ਨਾਟ ਫ੍ਰੀ ਕੰਟਰੀ ਐਲਾਨਿਆ ਗਿਆ ਹੈ। ਇਸ ਰਿਪੋਰਟ ਨੇ ਮੋਦੀ ਸਰਕਾਰ ਤੇ ਬੀਜੇਪੀ ਦੇ ਆਗੂਆਂ ਦੇ ਸਨ ਕੱਪੜੀ ਅੱਗ ਲਗਾ ਦਿੱਤੀ ਹੈ। ਸੋ ਇੱਕ ਗੱਲ ਜ਼ਾਹਿਰ ਹੈ ਕਿ ਭਾਰਤ ਦਾ ਜਮਹੂਰੀਅਤ ਦਾ ਨਕਾਬ ਜਿਹੜਾ ਟੁਕੜੇ ਹੋ ਕੇ ਜ਼ਮੀਨ ਤੇ ਆ ਡਿੱਗਾ ਹੈ ਅਤੇ ਭਾਰਤ ਦਾ ਦਰਿੰਦਗੀ ਭਰਿਆ ਖੂਨੀ ਚਿਹਰਾ ਜਗ ਜ਼ਾਹਿਰ ਹੋ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹਾਲਾਂਕਿ ਅਸੀਂ 2 ਦਿਨ ਪਹਿਲਾਂ ਫਰੀडम ਹਾਊਸ ਦੀ ਰਿਪੋਰਟ ਜਿਹਦੇ 'ਚ ਉਹਨਾਂ ਨੇ ਇੰਡੀਆ ਨੂੰ ਫ੍ਰੀ ਕੰਟਰੀ ਦੀ ਕੈਟਾਗਰੀ 'ਚੋਂ ਕੱਢ ਕੇ ਨਾਟ ਫ੍ਰੀ 'ਚ ਲਿਆਂਦਾ ਹੈ ਜਾਂ ਪਾਰਸ਼ਲ ਫ੍ਰੀ ਕਿਹਾ, ਔਰ ਬਹੁਤ ਬੁਰੀ ਤਰ੍ਹਾਂ ਇਹਦਾ ਸਕੋਰ ਡਿੱਗਿਆ। ਔਰ ਉਹ ਜ਼ਬਾਨੀ ਕਲਾਮੀ ਗੱਲਾਂ ਨਹੀਂ ਕਰਦੇ, ਉਹਨਾਂ ਦਾ ਇੱਕ ਪੂਰਾ ਕ੍ਰਾਈਟੇਰੀਆ ਹੁੰਦਾ ਹੈ। ਔਰ ਉਹਨਾਂ ਨੇ ਅੱਡ ਇਸ਼ੂਜ਼ ਕਿ ਇੰਡੀਆ 'ਚ ਕੋਵਿਡ-19 'ਚ ਕੀ ਹੋਇਆ, ਕਿਵੇਂ ਤਬਲੀਗੀ ਜਮਾਤ ਨੂੰ ਟਾਰਗੇਟ ਕੀਤਾ ਗਿਆ, ਕਿਵੇਂ ਲੱਖਾਂ ਲੋਕ ਜਿਨ੍ਹਾਂ ਨੂੰ ਸੜਕਾਂ ਦੇ ਉੱਤੇ ਜਿਹੜੇ ਮਾਈਗਰੈਂਟ ਵਰਕਰ ਸੀ ਯੂਪੀ ਬਿਹਾਰ ਦੇ, ਕਿਵੇਂ ਡੈਥਸ ਹੋਈਆਂ ਐਗਜ਼ੌਸ਼ਨ ਨਾਲ, ਭੁੱਖ ਨਾਲ, ਔਰ ਉਹਨਾਂ ਸਾਰਿਆਂ ਦਾ ਜਿਹੜਾ ਉਹ ਨਹੀਂ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਸੀ ਕੀਤਾ ਗਿਆ। ਕਿਵੇਂ ਐਂਟਾਈ ਕਨਵਰਸ਼ਨ ਲਾਜ਼ ਨੇ, ਕਿਵੇਂ ਉੱਥੇ ਜਿਹੜੀ ਹੈ ਉਹ ਜਰਨਲਿਸਟਾਂ ਦੀ ਔਰ ਮਾਈਨੋਰਟੀਜ਼ ਦੀ ਆਵਾਜ਼ ਦਬਾਈ ਜਾ ਰਹੀ ਹੈ। ਕਸ਼ਮੀਰ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਉਹਨਾਂ ਨੇ ਕਿ ਕਿਵੇਂ ਉੱਥੇ ਕੀ ਹੋਇਆ ਇਸ ਸਾਰੇ ਪੀਰੀਅਡ 'ਚ। ਔਰ ਇਮੀਡੀਏਟ ਅਸੀਂ ਕਿਹਾ ਸੀ ਕਿ ਵੀ ਉੱਥੋਂ ਕੋਈ ਰਿਐਕਸ਼ਨ ਨਹੀਂ ਆਇਆ। ਹਾਲਾਂਕਿ ਇੱਕ ਅੱਧੇ ਦਾ ਕੋਟ ਅਸੀਂ ਕੀਤਾ ਸੀ ਕਿਸੇ ਬੀਜੇਪੀ ਦੇ ਲੀਡਰ ਦਾ ਕਿ ਇਹ ਹੈ, ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਕਿਉਂਕਿ ਇਹਦੀ ਚਰਚਾ ਹਰ ਪਾਸੇ ਹੋਈ ਹੈ। ਫਰੀडम ਹਾਊਸ ਜਿਵੇਂ ਅਮਰੀਕਾ ਦਾ ਗਵਰਨਮੈਂਟ ਫੰਡਡ ਥਿੰਕ ਟੈਂਕ ਹੈ, NGO ਹੈ ਉਹਨਾਂ ਦੀ, ਔਰ ਉਸ ਰਿਪੋਰਟ ਨੇ ਔਰ ਆਲਰੇਡੀ ਜੇ ਅਸੀਂ ਦੇਖੀਏ ਵੀ ਭਾਰਤ ਦਾ ਜਲੂਸ ਨਿਕਲਦਾ, ਟਾਈਮ ਮੈਗਜ਼ੀਨ ਜਿਹੜੀ ਦੁਨੀਆ ਦੀ ਇੱਕ ਵੱਡੀ ਮੋਸਟ ਜਿਸ ਨੂੰ ਇੱਕ ਰੈਪਿਊਟੇਬਲ ਪਬਲੀਕੇਸ਼ਨ ਹੈ, ਉਹਨਾਂ ਨੇ ਆਪਣੇ ਇਸ ਹਫਤੇ ਦੇ ਇਸ਼ੂ ਦੇ ਵਿੱਚ ਜਿਹੜਾ ਦਿੱਲੀ ਦੇ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨ ਜਿਨ੍ਹਾਂ ਦੇ ਵਿੱਚ ਇੱਕ ਬੀਬੀਆਂ ਦੀ ਔਰ ਬੱਚਿਆਂ ਦੀ ਪਿਕਚਰ ਫਰੰਟ ਪੇਜ 'ਤੇ ਹੈ ਕਿ ਭਾਈ ਇਹ ਹੈ ਅੰਦੋਲਨ, ਇਹ ਰੈਜ਼ਿਸਟੈਂਸ। ਔਰ ਜਿਵੇਂ ਅਮਰੀਕਾ ਦੀ ਸਭ ਤੋਂ ਵੱਡੀ ਫਾਰਮਰਸ ਦੀ ਆਰਗੇਨਾਈਜੇਸ਼ਨ ਨੇ ਵੀ ਆਪਣੀ ਹਮਾਇਤ ਬਿਹਾਈਂਡ ਸੁੱਟੀ ਹੈ। ਆਲਰੇਡੀ ਜਿਹੜਾ ਹੈ ਆਸਟ੍ਰੇਲੀਅਨ ਪਾਰਲੀਮੈਂਟ 'ਚ, ਬ੍ਰਿਟਿਸ਼ ਪਾਰਲੀਮੈਂਟ 'ਚ 8 ਤਰੀਕ ਨੂੰ 15 ਨੂੰ ਆਸਟ੍ਰੇਲੀਅਨ 'ਚ ਜਿਹੜਾ ਇਸ ਦੇ ਉੱਤੇ ਚਰਚਾ ਹੋ ਰਹੀ ਹੈ। ਔਰ ਇਸ ਨੂੰ ਵੀ ਫਰੀडम ਹਾਊਸ ਦੀ ਰਿਪੋਰਟ ਨੂੰ ਦੁਨੀਆ 'ਚ ਡਿਸਕਸ ਕੀਤਾ ਜਾ ਰਿਹਾ। ਹੁਣ ਇਸ ਸਾਰੇ ਤੋਂ ਮੈਨੂੰ ਸੀ ਕਿ ਵੀ ਇਹਨਾਂ ਦਾ ਕੀ ਆਏਗਾ, ਔਰ ਤੁਸੀਂ ਇਹਨਾਂ ਦੀ ਰੈਟਲਿੰਗ ਦੇਖੋ। ਇੱਕ ਗੱਲ ਜਿਹੜੀ ਰਿਪੋਰਟ ਦੇ ਨਾਲ ਜੁੜੀ ਖਬਰ 'ਚ ਨਹੀਂ ਸੀ ਆਈ, ਲੇਕਿਨ ਇਹ ਆਪ ਆਪਣਾ ਢਿੱਡ ਇਹਨਾਂ ਨੇ ਚੁੱਕ ਕੇ ਦਿਖਾ ਦਿੱਤਾ ਹੈ ਕਿ ਜਿਹੜਾ ਫਰੀडम ਹਾਊਸ ਨੇ ਇੰਡੀਆ ਨੂੰ ਪਾਰਸ਼ਲੀ ਫ੍ਰੀ ਐਲਾਨਦਿਆਂ ਜਿਹੜਾ ਜੰਮੂ ਕਸ਼ਮੀਰ ਦਾ ਨਕਸ਼ਾ ਦਿਖਾਇਆ, ਉਹ ਉਹੀ ਹੈ ਜਿਹੜਾ ਪ੍ਰੀ ਅਗਸਤ 5, 2019 ਹੈ। ਹੁਣ ਇਹਦੀ ਇਹਨਾਂ ਨੂੰ ਬਹੁਤ ਤਕਲੀਫ ਹੋਈ ਔਰ ਅੱਜ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਹੈ ਉਸ ਨੇ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਫਸਟ ਗੈਟ ਦਾ ਇੰਡੀਅਨ ਮੈਪ ਰਾਈਟ, ਸੀਤਾਰਮਨ ਟੂ ਫਰੀडम ਹਾਊਸ। ਔਰ ਇਹ ਕਹਿ ਰਹੀ ਹੈ ਫਾइनेंस मिनिस्टर निर्मला सीताराम slammed US based Freedom House on Friday for downgrading India's freedom rankings and said the organization should first get the Indian map right and then comment on something as sensitive as freedom in a multicultural country like India। ਇਹ ਵੀ ਹੱਸਦੇ ਹੋਣੇ ਨੇ ਕਿ ਵੀ ਤੁਹਾਡਾ ਵੀ ਪਤਾ ਹੈ ਵੀ ਕਿੰਨਾ ਕੁ ਤੁਸੀਂ ਫਰੀडम ਤੇ ਕਿਹੜਾ ਤੁਸੀਂ ਮਲਟੀਕਲਚਰਲ ਹੋ। ਉਹ ਕਹਿੰਦੀ I am concerned about this group which doesn't get the Indian map correct। ਕਿ ਮੈਨੂੰ ਬਹੁਤ ਫਿਕਰ ਹੈ ਇਸ ਗਰੁੱਪ ਨੇ ਭਾਰਤ ਦਾ ਨਕਸ਼ਾ ਠੀਕ ਨਹੀਂ ਦਿਖਾਇਆ। The Indian map on their website is wrong, they should first get our map right। the fine ਹੁਣ ਤੁਸੀਂ ਚਲਾਕੀ ਦੇਖੋ, ਕਹਿ ਨਹੀਂ ਰਹੇ ਵੀ ਕੀ ਮੈਪ 'ਚ ਗਲਤ ਹੈ, ਵੀ ਉਹ ਮੰਨਦੇ ਹੀ ਨਹੀਂ ਕਿ ਵੀ ਤੁਸੀਂ ਉਹਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਔਰ ਉਹਨੂੰ ਉਹ ਤਾਨਾ ਦੇ ਰਹੀ ਹੈ। She said Freedom House calls itself an independent body and yet doesn't have the wherewithal to understand the sovereign map of India। ਕਿ ਜੀ ਇਹ ਵੱਡੀ ਬਣੀ ਹੋਈ ਹੈ ਜਥੇਬੰਦੀ, ਸਾਡਾ ਮੈਪ ਨਹੀਂ ਉਹਨਾਂ ਨੂੰ ਪਤਾ। Get the map straight first। How do I take you seriously when you don't have your map right and comment on matters so intrinsic as freedom in a multicultural country like India where religions have lived forever without cleansing। ਇਹ ਵੀ ਹੱਸਦੇ ਹੁਣ ਇਹ ਫਾਈਨੈਂਸ ਮਿਨਿਸਟਰ ਕਹਿ, ਪਰ ਇਹ ਦੱਸਦਾ ਹੈ ਕਿ ਵੀ ਇਹਨਾਂ ਨੂੰ ਕਿਵੇਂ
ਰੈਟਲ ਕੀਤਾ। ਔਰ ਇੱਕ ਹਿੰਦੂਤਵਾ ਦਾ ਆਈਡੀਆਲੋਗ ਹੈ ਰਾਕੇਸ਼ ਸਿਨਹਾ, ਇਹ ਰਾਜ ਸਭਾ ਦਾ ਮੈਂਬਰ ਵੀ ਹੈ ਅਪਰ ਹਾਊਸ ਦਾ। ਉਹ ਇਹ ਕਹਿ ਰਿਹਾ ਕਿ ਜੀ ਇਹ ਫਰੀडम ਹਾਊਸ ਦਾ ਕਹਿਣਾ ਕੀ ਹੈ, ਇੱਥੇ ਆਜ਼ਾਦੀ ਨਹੀਂ ਹੈ। ਭਾਰਤ 'ਚ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਇਹ BBC ਨੇ ਰਿਪੋਰਟ ਕੀਤਾ ਉਹਦਾ ਇੰਟਰਵਿਊ ਕਿ ਲੋਕ ਪੂਰੀ ਆਜ਼ਾਦੀ ਦੇ ਨਾਲ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਦੇ ਨੇ, ਕ੍ਰਿਟਿਸਾਈਜ਼ ਕਰਦੇ ਨੇ, ਜੁਡੀਸ਼ਰੀ ਦੀ ਕਰਦੇ ਨੇ, ਲੇਕਿਨ ਇਹ ਜਿਹੜੀ ਹੈ ਵੈਸਟ ਵਾਲੇ ਸਾਨੂੰ ਆਪਣੇ ਢੰਗ ਨਾਲ ਡਿਫਾਈਨ ਕਰਨਾ ਚਾਹੁੰਦੇ ਨੇ। ਇਸ ਲਈ ਜਿਹੜੀ ਰਿਪੋਰਟ ਹੈ ਇਹ ਭਾਰਤ ਵਿਰੋਧੀ ਏਜੰਡੇ ਦਾ ਹਿੱਸਾ ਹੈ। ਤੁਸੀਂ ਦੇਖੋ ਇਹਨਾਂ ਦੀਆਂ ਅੱਖਾਂ ਕਿੰਨੀਆਂ ਅੰਨੀਆਂ ਨੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਦੇਖੋ ਭਾਰਤ ਦੇ ਸੈਂਕੜੇ TV ਚੈਨਲ ਨੇ, ਰੋਜ਼ਾਨਾ ਉੱਥੇ ਇੰਡੀਪੈਂਡੈਂਟ ਡਿਬੇਟਸ ਹੁੰਦੀਆਂ ਨੇ, ਕੋਈ ਅਖਬਾਰਾਂ 'ਤੇ ਕਿਸੇ ਦਾ ਕੰਟਰੋਲ ਨਹੀਂ ਹੈ, ਸੋਸ਼ਲ ਮੀਡੀਆ ਨੂੰ ਪੂਰੀ ਤਰ੍ਹਾਂ ਛੂਟ ਦਿੱਤੀ ਹੋਈ ਹੈ। ਜੇ ਇਹ ਆਜ਼ਾਦੀ ਨਹੀਂ ਤਾਂ ਹੋਰ ਆਜ਼ਾਦੀ ਕੀ ਹੁੰਦੀ ਹੈ, ਇਹ ਕਹਿ ਰਿਹਾ। ਫਿਰ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਇੱਕ ਤਬਕਾ ਭਾਰਤ ਦੀ ਛਵੀ ਨੂੰ ਖਰਾਬ ਕਰ ਰਿਹਾ। ਔਰ ਇਹ ਕਹਿੰਦਾ ਜਿਹੜੇ ਵੈਸਟਰਨ ਮੁਲਕ ਨੇ, ਅਮਰੀਕਾ, ਉਹਨਾਂ ਨੂੰ ਭਾਰਤ ਦਾ ਇੱਕ ਸੁਪਰ ਪਾਵਰ ਦੇ ਤੌਰ ਤੇ ਖੜਾ ਹੋਣਾ ਹਜਮ ਨਹੀਂ ਹੋ ਰਿਹਾ। ਇਸ ਲਈ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਰਿਪੋਰਟ ਨੂੰ ਕਹਿੰਦਾ ਅਨਾਪ ਸ਼ਨਾਪ ਮੰਨਦਾ ਹੈ। ਨਰਿੰਦਰ ਮੋਦੀ ਸਰਕਾਰ ਦੀ ਇੱਕ ਵੀ ਨੀਤੀ ਐਸੀ ਨਹੀਂ ਜਿਹਦੇ 'ਚ ਧਰਮ ਦੇ ਉੱਤੇ, ਜਾਤੀ ਦੇ ਉੱਤੇ, ਕੋਈ ਨਸਲ ਦੇ ਉੱਤੇ ਕੋਈ ਭੇਦਭਾਵ ਹੋ ਰਿਹਾ ਹੋਏ। ਸਭ ਗਰੀਬਾਂ ਲਈ ਹੈ, ਮੁਸਲਮਾਨਾਂ ਨੂੰ ਵੀ ਸਭ ਤੋਂ ਵੱਧ ਫਾਇਦਾ ਇਹ ਸਰਕਾਰ 'ਚ ਹੀ ਮਿਲ ਰਿਹਾ। ਤੇ ਮੈਨੂੰ ਇਹ ਪੜ੍ਹ ਕੇ ਯਾਦ ਆਇਆ, ਮੈਂ ਕਿਹਾ ਕਿ ਵੀ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਵਾਰ ਮਿਠਾਈ ਦਾ ਡੱਬਾ ਦੇਖਦੇ ਆ ਜਿਹੜਾ ਕੈਨੇਡਾ ਤੋਂ ਆਉਂਦੇ ਰਸਗੁੱਲੇ ਨੇ, ਔਰ ਉਹ ਖੋਲ ਰਹੇ ਸੀ ਔਰ ਉਹ ਮੈਂ ਦੂਸਰੇ ਪਾਸੇ ਸੀ, ਮੈਂ ਦੇਖਿਆ ਜ਼ੋਰ ਦੀ ਹੱਸ ਰਹੇ ਨੇ। ਮੈਂ ਆਇਆ, ਮੈਂ ਕਿਹਾ ਜੀ ਕੀ ਗੱਲ ਹੋ ਗਈ? ਉਹ ਡੱਬੇ ਨੂੰ ਕਰਕੇ ਕਹਿੰਦੇ ਨੇ ਇਹਦੇ ਤੇ ਪੜ੍ਹੋ। ਕਹਿੰਦੇ ਮੈਂ ਪੜ੍ਹਿਆ ਕੈਲੋਰੀਜ਼ 0। ਉਹ ਕਹਿੰਦੇ ਰਸਗੁੱਲੇ ਕਹਿੰਦੇ, ਮੈਂ ਕਿਹਾ ਵੀ ਝੂਠ ਬੋਲਣਾ ਤਾਂ ਇਦਾਂ ਬੋਲੋ। ਮੈਂ ਕਿਹਾ ਜੀ ਕੈਲੋਰੀਜ਼ 0, ਵੀ ਰੱਜ ਕੇ ਖਾਓ, ਫਿਕਰ ਨਾ ਕਰੋ ਵੀ ਕੀ ਕੈਲੋਰੀਜ਼ ਨੇ। ਸੋ ਇਹ ਜਦੋਂ ਇਹਨਾਂ ਦੇ ਬਿਆਨ ਦੇਖ ਰਹੇ ਮੈਂ ਕਿਹਾ ਇਹ ਤਾਂ ਕੈਲੋਰੀਜ਼ 0 ਵਾਲੀ ਗੱਲ ਹੈ। ਔਰ ਹੁਣ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ, 2 ਸ਼ਲੋਕ ਅੱਜ ਅਸੀਂ ਜਿਹੜਾ ਉਸ ਨੂੰ ਵਿਚਾਰ ਅਧੀਨ ਲਿਆਂਦਾ। ਪਹਿਲਾ ਕਬੀਰ, ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਹੁਣ ਜਦੋਂ ਅਸੀਂ ਅਮਰੀਕਾ ਭੁੱਲ ਜਾਈਏ ਕਿ ਵੀ ਗੱਡੀ 'ਚ ਚੜ੍ਹੇ, ਉੱਥੋਂ ਹੀ ਉਤਰੇ, ਏਅਰ ਕੰਡੀਸ਼ਨ ਉਹ ਵੀ ਹੈ, ਇੱਧਰ ਵੀ ਹੈ, GPS ਸਾਨੂੰ ਦੱਸ ਰਿਹਾ ਕਿੱਥੇ ਜਾਣਾ ਹੈ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ। ਸੂਰਜ ਚੜ੍ਹਨ ਵੇਲੇ ਤੁਰਨਾ ਹੈ ਕਿ ਉਤਰਨ ਵੇਲੇ ਰਾਤ ਨੂੰ ਹੀ। ਸਿਟੀ ਵੀ ਸਾਡੀ ਉਹ ਨਿਊਯਾਰਕ ਸਿਟੀ ਵਿੱਚ ਨੈਵਰ ਸਲੀਪਸ। ਪਰ ਜਦੋਂ ਤੁਸੀਂ ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਸਮਝਣਾ ਹੈ ਤਾਂ ਫਿਰ ਉਸ ਆਪਣੇ ਖਿੱਤੇ ਨੂੰ ਸਮਝੀਏ ਜਿਸ ਦੇ ਵਿੱਚ ਜਿਹੜਾ ਮੁਸਾਫਰ ਹੈ, ਪਾਂਧੀ ਹੈ, ਉਹ ਤੁਰਿਆ, ਉਹਨੇ ਸੂਰਜ ਚੜ੍ਹਨ ਤੋਂ ਪਹਿਲੇ ਤੁਰ ਪੈਣਾ, ਛੁਪਣ ਤੱਕ ਪਹੁੰਚਣਾ ਹੈ, ਪੂਰੀ ਗਰਮੀ ਭਰਪੂਰ ਔਰ ਤੇ ਵੀ ਲੱਗਣੀ ਹੈ। ਕਿੰਨਾ ਪਾਣੀ ਦਾ ਘੜਾ ਤਾਂ ਚੁੱਕ ਕੇ ਨਾਲ ਲੈ ਨਹੀਂ ਸਕਦਾ, ਬੋਤਲਾਂ ਵੀ ਉਹ ਇੱਦਾਂ ਦੀਆਂ ਨਹੀਂ ਸੀ ਵਿਚਾਰੀਆਂ, ਥੋੜ੍ਹੇ ਬਹੁਤ ਲੋਟੇ ਲਾਟੇ 'ਚ ਖੜਦੇ ਹੋਣੇ ਨੇ ਔਰ ਤੁਰੇ ਜਾ ਰਹੇ ਨੇ, ਪੂਰੀ ਗਰਮੀ ਹੈ। ਔਰ ਫਿਰ ਕੀ ਹੁੰਦਾ, ਤੁਸੀਂ ਕਿੰਨੀ ਕੁ ਦੇਰ ਤੁਰਦੇ ਹੋ? ਕੋਈ ਸਾਈਕਲਾਂ ਵੀ ਨਹੀਂ ਸੀ ਕਿ ਤੁਸੀਂ ਤੁਰਦੇ ਜਦੋਂ ਥੱਕਦੇ ਹੋ ਫਿਰ ਤੁਸੀਂ ਲੱਭਦੇ ਹੋ ਕਿਸੇ ਦਰਖਤ ਨੂੰ, ਔਰ ਦਰਖਤ ਵੀ ਜਿਹੜਾ ਸੰਘਣਾ ਹੋਏ, ਜਿਹਦੀ ਛਾਂ ਹੋਏ। ਭੁੱਖ ਵੀ ਲੱਗੀ ਹੈ, ਜੇ ਕਿਤੇ ਦਰਖਤ ਫਲਦਾਰ ਹੋਏ ਫਿਰ ਤੁਸੀਂ ਉਸ ਫਲਦਾਰ ਦਰਖਤ ਦੀ ਛਾਂ ਥੱਲੇ ਥੋੜ੍ਹਾ ਸੁਸਤਾ ਵੀ ਲਓਗੇ, ਕੁਛ ਖਾ ਵੀ ਲਓਗੇ ਤੇ ਅਗਲੇ ਪੈਂਡੇ ਵੱਲ ਤੁਰ ਪਾਓਗੇ। ਹੁਣ ਇਹ ਸਿਨੇਰੀਓ ਨੂੰ ਜਿਵੇਂ ਇੱਕ ਫਕੀਰ ਰੂਹਾਨੀਅਤ ਦੇ ਐਂਗਲ ਤੋਂ ਦੇਖਦੇ ਨੇ ਜਾਂ ਰੂਹਾਨੀਅਤ ਦੇ ਰੰਗ 'ਚ ਰੰਗਦੇ ਨੇ, ਬਾਬਾ ਕਬੀਰ ਇਵੇਂ ਹੀ ਦੇਖਦੇ ਨੇ। ਤਰਵਰ ਕਹਿੰਦੇ ਨੇ ਦਰਖਤ ਨੂੰ। ਕਬੀਰ, ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਕਿ ਹੁਣ ਮੁਸਾਫਰ ਤਰਵਰ ਦੀ ਛਾਂ ਥੱਲੇ ਆ ਕੇ ਉਹਨੇ ਆਰਾਮ ਕੀਤਾ। ਮੰਨ ਲਓ ਇਹ ਦਰਖਤ ਅੰਬ ਦਾ ਸੀ ਜਿਹਦੀ ਸੰਘਣੀ ਛਾਂ ਵੀ ਹੈ ਔਰ ਮਿੱਠਾ ਅੰਬ ਵੀ ਹੈ। ਔਰ ਉਹ ਇਹ ਕਹਿੰਦੇ ਨੇ ਕਿ ਭਾਈ ਹੁਣ ਇਸ ਦੇ ਵਿੱਚ ਇਹ ਜਿਹੜੀ ਰੂਹਾਨੀ ਦੁਨੀਆ ਦਾ ਜਿਹੜਾ ਦਰਖਤ ਹੈ, ਰਾਮ ਹੈ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ ਹੈ, ਦਸ਼ਰਥ ਦਾ ਬੇਟਾ ਰਾਮ ਨਹੀਂ ਹੈ।
ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਹੁਣ ਫਲ ਮੁਸਾਫਰ ਖਾਂਦਾ ਹੈ, ਤੇ ਇੱਥੇ ਰੂਹਾਨੀ ਦੁਨੀਆ ਦੇ ਵਿੱਚ ਮਿਲਾਪ ਤੋਂ ਪਹਿਲਾਂ ਰੱਬ ਦੇ ਨਾਲ ਜਿਹੜਾ ਇੱਕ ਫਿਨੋਮੀਨਾ ਡਿਸਕਸ, ਉਹ ਹੈ ਵੈਰਾਗ। ਵੈਰਾਗ ਹੈ ਤੜਫ, ਮਿਲਣ ਦੀ ਤਾਂਘ। ਕਿਉਂਕਿ ਜਦੋਂ ਤੱਕ ਤੁਹਾਡੇ 'ਚ ਤਾਂਘ ਨਹੀਂ ਹੈ ਵਿਛੋੜੇ ਦੀ, ਵਿਛੜਨ ਦੀ, ਉਦੋਂ ਤੱਕ ਮਿਲਾਪ ਦੀ ਚਾਹ ਨਹੀਂ ਹੋਏਗਾ। ਕਿਉਂਕਿ ਇਹ ਇਸੇ ਲਈ ਬਾਬਾ ਫਰੀਦ ਜਿਸ ਵਿਰਾਗ ਨੂੰ ਸਾਡੇ ਪੰਜਾਬੀ ਡਾਇਲੈਕਟ ਦੇ ਵਿੱਚ ਅਸੀਂ ਬਿਰਹਾ ਕਹਿੰਦੇ, ਜਦੋਂ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਕਿ ਵੀ ਬਿਰਹਾ ਬਿਰਹਾ, ਵੈਰਾਗ ਵੈਰਾਗ ਸਾਰੇ ਕਹਿੰਦੇ ਨੇ, ਪਰ ਅਸਲ ਦੇ ਵਿੱਚ ਸੁਲਤਾਨ ਜਾਂ ਕਿੰਗ ਉਹ ਬਿਰਹਾ ਹੀ ਹੈ। ਕਿਉਂਕਿ ਜੇ ਵਿਛੋੜੇ ਦੀ ਕਸਕ ਹੈ, ਵਿਛੋੜੇ ਦੀ ਕਸਕ ਚੋਂ ਤਾਂਘ ਹੈ, ਮਿਲਾਪ ਦੀ ਚਾਹਨਾ ਪੈਦਾ ਹੋਏਗੀ ਤੇ ਫਿਰ ਹੀ ਮਿਲਾਪ ਹੋਏਗਾ। ਤੇ ਜਿਸ ਦੇ ਅੰਦਰ ਬਿਰਹਾ ਨਹੀਂ ਹੈ, ਬਿਰਹਾ ਬੈਰਾਗ ਦੇ ਲਈ ਸਾਡੀ ਜ਼ਬਾਨ ਦਾ ਸ਼ਬਦ ਹੈ ਕਿ ਜੇ ਬਿਰਹਾ ਨਹੀਂ ਹੈ ਤੇ ਉਹ ਜਿਹੜੀਆਂ ਬਾਡੀਜ਼ ਨੇ, ਇਵੇਂ ਸਮਝੋ ਕਿ ਉਹ ਸ਼ਮਸ਼ਾਨ ਘਾਟ ਨੇ, ਕਬਰਸਤਾਨ ਨੇ, ਕ੍ਰੀਮੇਸ਼ਨ ਗਰਾਊਂਡ ਨੇ। ਹੁਣ ਇੱਥੇ ਬਿਰਹਾ ਫਲ ਦੇ ਰੂਪ 'ਚ ਪੈਦਾ ਹੋਈ ਹੈ ਔਰ ਛਾਇਆ ਰੂਪੀ ਹੁਣ ਇਸ ਰਸਤੇ ਦੇ ਪਾਂਧੀ ਨੂੰ ਕਿਹੜੀ ਚੀਜ਼ ਰੁੱਖ ਦੀ ਛਾਂ ਹੈ? ਛਾਇਆ ਰੂਪੀ ਸਾਧ ਹੈ। ਕੋਈ ਰੱਬ ਦਾ ਪਿਆਰਾ ਮਿਲ ਜਾਏ, ਜਿਹੜਾ ਰੱਬ ਦੇ ਨਾਲ ਮਿਲਿਆ ਹੋਇਆ ਹੈ, ਗੁਰਮੁਖ, ਸਾਧੂ, ਫਕੀਰ, ਸੰਤ, ਕੋਈ ਕਾਮਲ ਇਨਸਾਨ, ਜਿਹੜਾ ਜਿਸ ਲਈ ਬਾਬਾ ਸ਼ਬਦ ਆਇਆ ਤਾਂ ਪਿਓਰਿਟੀ 'ਚੋਂ ਸੀ, ਕਾਮਲ ਇਨਸਾਨ 'ਚੋਂ। ਹੁਣ ਤਾਂ ਬਹੁਤਾ ਫਰਾਡ ਹੀ ਕੰਮ ਹੋ ਗਿਆ ਕਿ ਭਾਈ ਇਸ ਸਾਰੇ ਦੇ ਵਿੱਚ ਰੱਬ ਦਾ ਬੰਦਾ ਉਹ ਦਰਖਤ ਦੀ ਛਾਂ ਹੈ, ਜਿਹੜਾ ਦਰਖਤ ਤੁਹਾਨੂੰ ਛਾਂ ਦਿੰਦਾ, ਜਿਹਦੇ ਥੱਲੇ ਤੁਸੀਂ ਸੁਸਤਾ ਸਕਦੇ ਹੋ। ਤੇ ਕੌਣ ਹੈ ਰੱਬ ਦਾ ਉਹ ਬੰਦਾ ਜਿਹੜਾ ਰੱਬ ਨਾਲ ਮਿਲਿਆ ਹੋਇਆ? ਜਿਨ ਤਜਿਆ ਬਾਦ ਵਿਵਾਦ। ਕਿ ਜਿਹੜਾ ਮਾਇਆ ਦੀ ਜਕੜ ਚੋਂ, ਦੁਨਿਆਵੀ ਝਮੇਲਿਆਂ ਚੋਂ, ਦੁਨਿਆਵੀ ਇਸ ਗ੍ਰਸਤ ਚੋਂ ਜਿਹਨੇ ਪਕੜ ਕੀਤੀ ਹੋਈ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਪਲਚ ਪਲਚ ਸਗਲੀ ਮੋਈ, ਝੂਠੇ ਤੰਦਾ ਮੋਹ। ਪਲਚ ਪਲਚ, ਫਸ ਕੇ ਸਗਲੀ ਦੁਨੀਆ। ਕਿ ਉਹ ਇਨਸਾਨ ਜਿਹੜਾ ਇਸ ਪਲਚ ਚੋਂ ਨਿਕਲਿਆ, ਇਸ ਮਾਇਆ ਦੀ ਗ੍ਰਿਫਤ ਚੋਂ ਨਿਕਲਿਆ, ਵਾਦ ਵਿਵਾਦ ਤੋਂ ਉੱਪਰ ਹੈ, ਜੇ ਉਹਦੀ ਸੰਗਤ ਮਿਲੇ ਉਹ ਛਾਇਆ ਵਾਂਗ ਹੈ। ਔਰ ਫਿਰ ਉਸ ਦੇ ਨਾਲ ਉਸ ਦੀ ਸੰਗਤ ਚੋਂ ਵੈਰਾਗ ਦਾ ਫਲ ਲੱਗੇਗਾ ਔਰ ਅਲਟੀਮੇਟਲੀ ਰੱਬ ਨਾਲ ਮਿਲਾਪ ਹੋਏਗਾ। ਔਰ ਇਹ ਫਿਰ ਕਿਉਂ ਜਿਹੀ ਹਾਲਤ ਕਰ ਦਿੰਦਾ ਹੈ ਕਿ ਜਦੋਂ ਅੱਠੇ ਪਹਿਰ 24 ਘੰਟੇ ਦਿਨ ਔਰ ਰਾਤ ਫਿਰ ਤੁਹਾਡੇ ਅੰਦਰ ਉਸ ਰੱਬ ਦੀ ਪਿਆਰ ਦੀ ਜਿਹੜੀ ਉਹ ਕਿਣ ਹੈ, ਚਿਣਗਾਰੀ ਹੈ, ਉਹ ਹਮੇਸ਼ਾ ਰਹਿੰਦੀ ਹੈ। ਕਿਉਂਕਿ ਅੰਬ ਦਾ ਫਲ ਵੀ ਮੌਸਮ ਨਾਲ ਹੋਏਗਾ, ਦੂਸਰੇ ਵੀ ਮੌਸਮ ਦੇ ਨਾਲ ਛਾਂ ਵੀ ਘਟ ਜਾਂਦੀ ਹੈ ਜਦੋਂ ਪੱਤੇ ਨਹੀਂ ਰਹਿੰਦੇ, ਪਤਝੜ ਆਉਂਦਾ। ਪਰ ਜਿਹੜਾ ਇਹ ਰੱਬ ਦੇ ਪਿਆਰ ਦਾ ਫਲ ਬਿਰਹਾ ਦੇ ਨਾਲ ਰੱਬ ਦੇ ਪਿਆਰੇ ਨੇ ਲਾਇਆ, ਉਹ ਅਗਲਾ ਸ਼ਲੋਕ ਹੈ, ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਕਿ ਉਸ ਰੱਬ ਦੇ ਪਿਆਰੇ ਦੀ ਬਖਸ਼ਿਸ਼ ਦੇ ਨਾਲ ਮੇਰੇ ਅੰਦਰ ਐਸਾ ਬੀਜ ਬੀਜਿਆ ਗਿਆ ਜਾਂ ਐਸਾ ਬੀਜ ਬੀਜਿਆ ਜਾਏ ਰੱਬ ਦੇ ਪਿਆਰ ਦਾ, ਜਿੱਥੇ 12 ਮਾਹ ਜਿੱਥੇ 12 ਮਹੀਨੇ ਹੀ ਫਲ ਲੱਗੇ। ਫਿਰ ਉਹਦੇ 'ਚ ਇਹ ਨਹੀਂ ਆ ਮੌਸਮੀ ਦੁਨਿਆਵੀ ਦਰਖਤਾਂ ਦੇ ਫਲਾਂ ਵਾਂਗ ਮੌਸਮੀ ਫਲ ਨਹੀਂ ਨੇ। ਸੀਤਲ ਛਾਇਆ ਔਰ ਉਸ ਰੱਬ ਦੀ ਯਾਦ ਦੇ ਅੰਦਰ ਤੁਹਾਡਾ ਮਨ ਠੰਡਾ, ਹਰਿਆ ਭਰਿਆ ਵੀ ਹੈ, ਠੰਡ ਵੀ ਹੈ। ਗਹਿਰ ਫਲ ਉਸ ਦਾ ਸੋਹਣਾ ਜਿਹੜਾ ਉਹ ਫਲ ਹੈ, ਗੰਭੀਰਤਾ, ਅਡੋਲਤਾ ਦਾ ਫਲ ਤੁਹਾਡੀ ਰੂਹ ਨੂੰ ਲੱਗਾ ਹੋਇਆ। ਪੰਖੀ ਕੇਲ ਕਰੰਤ। ਹੁਣ ਪੰਖੀ ਕੀ ਨੇ? ਇੰਦਰੇ। ਹੁਣ ਉਹੀ ਅੱਖਾਂ, ਨੱਕ, ਕੰਨ, ਇੰਦਰੀ, ਹੱਥ, ਪੈਰ ਜਿਹੜੇ ਮਾੜੇ ਪਾਸੇ ਦੌੜਦੇ ਸੀ, ਮਾੜੇ ਵਿਕਾਰਾਂ ਵੱਲ ਦੌੜਦੇ ਸੀ, ਹੁਣ ਉਹ ਰੱਬ ਦੇ ਦਰਖਤ ਨੇ, ਪਿਆਰ ਦੇ ਦਰਖਤ ਨੇ ਅੰਦਰ ਸੀਤਲਪਨ ਕੀਤਾ ਹੈ, ਅੰਦਰ ਅਡੋਲਤਾ ਦਾ ਦਰਖਤ ਹੈ। ਔਰ ਇਹ ਜਿਹੜੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਪੰਖੀ, ਇਹ ਪੰਛੀਆਂ ਵਾਂਗ ਕੇਲ ਕਰੰਤ। ਹੁਣ ਇਹ ਬਾਹਰ ਉੱਡਣ ਦੀ ਇਹਨਾਂ ਦੀ ਲਾਲਸਾ ਨਹੀਂ ਹੈ, ਉਸ ਅੰਦਰ ਦੇ ਉਸ ਆਨੰਦ ਦੇ ਵਿੱਚ ਹੀ ਇਹ ਆਨੰਦ ਮਾਣ ਰਹੇ ਨੇ।
ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ। ਨਹੀਂ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।